इन्हां लोकां नूं अमेरिकन लोकां नूं दसना चाहुंदे आ भी सिख एक वक्री कौम है, साडी अपनी होंद है, साडे अपने असूल ने, साडा वखरा धर्म है और इहदी अपनी होंद नूं बरकरार रखण वास्ते असीं हर साल इस सिख डे परेड थां पर थां करदे रहिंदे ਤੇ ਗੁਰੂ ਦਾ ਦਿਨ ਹੋਵੇ ਐਡਾ ਵੱਡਾ, ਇਹ ਕੋਈ ਛੋਟਾ ਦਿਨ ਨਹੀਂ ਹੈ ਸਾਡੇ ਵਾਸਤੇ। ਖਾਲਸੇ ਦੀ ਸਾਜਨਾ ਜਿਹੜੀ ਬਹੁਤ ਵੱਡਾ ਦਿਨ ਹੈ ਜੀ, ਇਸ ਕਰਕੇ ਬੜੀ ਖੁਸ਼ੀ ਦੀ ਗੱਲ ਹੈ। ਐਸੇ ਤਰ੍ਹਾਂ ਗੁਰੂ ਮਹਾਰਾਜ ਆਪਣੀ ਕੌਮ ਤੇ ਮਿਹਰ ਭਰੇ ਹੱਥ ਬਣਾਈ ਰੱਖਣ ਜੀ। US ਪਾਰਲੀਮੈਂਟ ਦੇ ਵਿੱਚ ਜਿਹੜੀ ਪਹਿਲੀ ਵਾਰ ਅਰਦਾਸ ਕੀਤੀ ਸੀ ਉਹ ਮੈਂ ਕੀਤੀ ਸੀ, ਹਾਂਜੀ ਠੀਕ ਹੈ। ਲਾਸਟ ਈਅਰ 29 ਅਕਤੂਬਰ ਨੂੰ। ਸੋ ਉਹ ਕੀ ਦਿਨ ਸੀਗਾ, ਕੀ ਓਕੇਜਨ ਸੀਗੀ? ਉਹ ਇਹ ਸੀ ਖਾਲਸਾ ਜੀ ਦੇ ਬੋਲਬਾਲੇ ਦੇ ਵੱਲ ਬਹੁਤ ਵਧੇ ਹੋਏ ਕਦਮ ਦਾ ਇੱਕ ਵੱਡਾ ਮੀਲ ਪੱਥਰ ਸੀ। ਅੱਜ ਤੱਕ ਪਹਿਲੀ ਵਾਰ ਹੋਇਆ ਹੈਗਾ ਵੀ ਕਿਸੇ ਗੈਰ ਕ੍ਰਿਸਚਨ ਨੇ US ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਕਰਾਇਆ ਹੈਗਾ। ਨਹੀਂ ਆਮ ਕਰਕੇ ਕ੍ਰਿਸਚਨ ਪਾਦਰੀ ਜਿਹੜੇ ਆ ਉਹ ਪ੍ਰੇਅਰ ਕਰਦੇ ਹੈਗੇ। ਸੋ ਇਹ ਦਾਸ ਤੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆ, ਮੇਰੀ ਤੇ ਕੋਈ ਜਿਹੜੀ ਇਹਦੇ ਵਿੱਚ ਪਾਇਆ ਨਹੀਂ ਸੀ। ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ। ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਤੇ ਸਾਡੇ ਨਾਲ ਸਾਰੇ ਸਿੱਖ ਲੀਡਰਾਂ ਦੀ ਜਿਹੜੀ ਜਦੋਜਹਿਦ ਸੀ। बहुत ही खुशी हो रही है, दिनों दिन संगत बहुत बढ़ रही है, दूसरिया स्टेटां ਤੋਂ ਵੀ ਸੰਗਤ ਬਹੁਤ ਆਉਣ ਲੱਗੀ ਹੁਣ। ਅਲਟੀਮੇਟ ਗੋਲ ਤੇ ਇਹੋ ਹੀ ਆ ਵੀ ਪੰਥ ਵਿੱਚ ਏਕਤਾ ਹੋਵੇ। ਹਰੇਕ ਜਥੇਬੰਦੀ, ਹਰੇਕ ਸੰਪਰਦਾ, ਹਰੇਕ ਗਰੁੱਪ, ਸੰਸਥਾਵਾਂ ਉਹ ਇੱਕ ਇਦਾਂ ਕਹਿ ਲਓ ਵੀ ਇੱਕ ਗੁਲਦਸਤਾ ਹਨ। ਸੋ ਹਰੇਕ ਫੁੱਲ ਦੀ ਆਪਣੀ ਆਪਣੀ ਖੁਸ਼ਬੂ ਹੁੰਦੀ ਆ। ਸੋ ਇਹ ਗੁਰੂ ਪੰਥ ਦਾ ਇੱਕ ਗੁਲਦਸਤਾ ਹੈ ਜਿਹਦੇ ਵਿੱਚ ਸਾਰੇ ਆਉਂਦੇ, ਨਿਹੰਗ ਸਿੰਘ ਜਥੇਬੰਦੀਆਂ, ਟਕਸਾਲਾਂ, ਸੰਪਰਦਾਵਾਂ, ਸਿੰਘ ਸਭਾਵਾਂ। ਤੇ ਪੰਜਾਬੀ ਰੇਡੀਓ USA ਦੇ ਉੱਤੇ ਲਗਾਤਾਰ ਕਵਰੇਜ ਚੱਲ ਰਹੀ ਆ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਤੋਂ 7ਵੀਂ ਨੈਸ਼ਨਲ ਸਿੱਖ ਡੇ ਪਰੇਡ ਫਰੀडम ਰੈਲੀ ਨੂੰ ਲੈ ਕੇ, ਜੋ ਕਿ ਇੱਥੇ ਸਾਰੇ ਈਸਟ ਕੋਸਟ ਦੇ ਸਾਰੇ ਗੁਰੂ ਧਾਮਾਂ ਦੇ ਪ੍ਰਬੰਧਕਾਂ ਦੇ ਨਾਲ ਸਾਰੇ ਜਾਣੇ ਮਿਲ ਜੁਲ ਕੇ ਇਸ ਪਰੇਡ ਨੂੰ ਨੇਪਰੇ ਚਾੜ ਰਹੇ ਆ। ਇਸ ਟਾਈਮ ਲਗਾਤਾਰ ਸੰਗਤਾਂ ਦਾ ਇਕੱਠ ਵੱਧਦਾ ਜਾ ਰਿਹਾ ਆ। ਆਓ ਕੁਝ ਹੋਰ ਜਿਹੜੀਆਂ ਪ੍ਰਬੰਧਕ ਕਮੇਟੀਆਂ ਦੇ ਜਿਹੜੇ ਸੇਵਾਦਾਰ ਉਹ ਆਪਣੇ ਕੋਲ ਪਹੁੰਚੇ ਆ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਸਭ ਨੂੰ ਪਹਿਲਾਂ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਨਾਮ? ਗੁਰਪ੍ਰੀਤ ਸਿੰਘ ਵੜੈਚ। ਕਿਹੜੀ ਜਗ੍ਹਾ ਤੋਂ ਆਏ ਹੋ ਜੀ? ਅਸੀਂ ਨਿਊਜਰਸੀ ਤੋਂ ਆਏ ਹਾਂ ਜੀ। ਕਿਹੜੇ ਗੁਰੂ ਘਰ ਦੇ ਵੱਲੋਂ ਨਾਲ ਆਏ ਆ? ਅਸੀਂ ਸਾਡੇ ਸਾਂਝੇ ਨੇ ਗੁਰੂ ਘਰ ਦਸ਼ਮੇਸ਼ ਦਰਬਾਰ, ਰਿਚਮੰਡ, ਨਿਊਯਾਰਕ। ਠੀਕ ਹੈ। ਇਹ ਸਾਰੇ ਗੁਰੂ ਘਰ ਸਾਂਝੇ ਨੇ, ਸਭ ਤੋਂ ਪਾਰਟਿਸਪੇਟ ਕਰਨੇ ਆ ਜੀ। ਸਾਰੇ ਜਾਣੇ ਪਾਰਟਿਸਿਪੇਟ ਕਰਦੇ, ਬੜੀ ਵਧੀਆ ਇੱਕ ਵਧੀਆ ਚੀਜ਼ ਲੱਗਦੀ ਹੈ ਵੀ ਈਸਟ ਕੋਸਟ ਦੇ ਗੁਰੂ ਘਰ ਇਹਦਾ ਇਕੱਠੇ ਹੋ ਕੇ ਜਿਹੜਾ ਉਹ ਕਰ ਰਹੇ ਆ। ਸੋ ਕਿੰਨੀ ਕੁ ਸੰਗਤ ਨਾਲ ਆਈ ਹੈ ਇਸ ਵਾਰ? ਸਾਡੇ ਰਿਚਮੰਡ ਗੁਰੂ ਘਰ ਤੋਂ 3 ਬੱਸਾਂ ਨੇ, ਬਾਕੀ ਸਾਰੇ ਗੁਰਦੁਆਰੇ ਜੋ 1 ਜਾਂ 2, ਦਸ਼ਮੇਸ਼ ਦਰਬਾਰ ਤੋਂ 2 ਤੇ ਨਾਲ ਸਿੰਘ ਸਭਾ ਉੱਥੋਂ 2, ਕਾਫੀ ਬੱਸਾਂ ਜਿਹੜੀਆਂ ਨੇ ਰਲ ਮਿਲ ਕੇ ਆਈਆਂ ਨੇ ਜੀ। ਸੰਗਤਾਂ 'ਚ ਕਿੱਦਾਂ ਉਤਸ਼ਾਹ ਸੀ? ਸੰਗਤਾਂ 'ਚ ਦੇਖਿਆ ਜੀ ਉਤਸ਼ਾਹ ਬਣਦਾ ਹੈ ਜੀ। ਦੇਖੋ ਅੱਜ ਖੁਸ਼ੀ ਦਾ ਦਿਹਾੜਾ ਹੈ, ਨੈਸ਼ਨਲ ਸਿੱਖ ਡੇ ਪਰੇਡ ਇੱਥੇ ਕੱਢੀ ਜਾ ਰਹੀ ਹੈ। ਪਿਛਲੇ 6 ਸਾਲਾਂ ਤੋਂ 7ਵਾਂ ਹੈ ਤੇ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਔਰ ਉਤਸ਼ਾਹ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1699 ਦੇ ਜਦੋਂ ਅੰਮ੍ਰਿਤ ਤਿਆਰ ਕਰਕੇ ਸਿੰਘਾਂ ਨੂੰ ਛਕਾਇਆ ਸੀ ਤੇ ਉਸ ਦਿਨ ਦੀ ਯਾਦ ਨੂੰ ਅਸੀਂ ਤਾਜ਼ਾ ਕਰਦੇ ਹਰ ਸਾਲ ਇੱਥੇ। ਔਰ ਰਿਚਮੰਡ ਗੁਰੂ ਘਰ ਨਿਊਯਾਰਕ, ਉੱਥੋਂ ਵੀ ਮਨਹਟਨ ਦੇ ਵਿੱਚ, ਨਿਊਯਾਰਕ ਸਿਟੀ ਦੇ ਵਿੱਚ ਵੀ ਪਰੇਡ ਕੱਢਨੇ ਆ ਤੇ ਹਰ ਥਾਂ ਸੰਗਤਾਂ ਦਾ ਬੇਸ਼ੁਮਾਰ ਜਿਹੜਾ ਹੈਗਾ ਇਕੱਠ ਹੁੰਦਾ ਹੈ। ਔਰ ਅਸੀਂ ਇਹਨਾਂ ਲੋਕਾਂ ਨੂੰ, ਅਮਰੀਕਨ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਸਿੱਖ ਇੱਕ ਵੱਖਰੀ ਕੌਮ ਹੈ, ਸਾਡੀ ਆਪਣੀ ਹੋਂਦ ਹੈ, ਸਾਡੇ ਆਪਣੇ ਅਸੂਲ ਨੇ, ਸਾਡਾ ਵੱਖਰਾ ਧਰਮ ਹੈ ਔਰ ਇਹਦੀ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਅਸੀਂ ਹਰ ਸਾਲ ਇਸ ਸਿੱਖ ਡੇ ਪਰੇਡ ਥਾਂ ਪਰ ਥਾਂ ਕਰਦੇ ਰਹਿੰਦੇ ਹਾਂ। ਆਪ ਜੀ ਦਾ ਨਾਮ? ਜਤਿੰਦਰ ਸਿੰਘ ਖੱਡਾ ਜੀ। ਕਿਹੜੀ ਜਗ੍ਹਾ ਤੋਂ? ਅਸੀਂ ਨਿਊ ਜਰਸੀ ਤੋਂ। ਨਿਊ ਜਰਸੀ, ਹਾਂਜੀ। ਨਿਊ ਜਰਸੀ ਦੇ ਕਿਹੜੇ ਗੁਰੂ ਘਰਾਂ ਦੇ ਵੱਲੋਂ ਆਪਾਂ ਤੇ ਪਹੁੰਚੇ? ਜਰਸੀ ਗੁਰੂ ਘਰ ਮੈਨੇਜਮੈਂਟ 'ਚ ਰਹੇ ਪਹਿਲਾਂ ਦਸ਼ਮੇਸ਼ ਦਰਬਾਰ, ਉੱਥੇ ਦੀਆਂ ਸੰਗਤਾਂ ਵੀ ਆ ਰਹੀਆਂ ਕਾਫੀ ਵੱਡੀ ਗਿਣਤੀ ਦੇ ਵਿੱਚ। ਸੋ ਤੁਸੀਂ ਪੰਜਾਬੀ ਰੇਡੀਓ USA ਵਾਲੇ ਜਿਹੜੇ ਕੈਲੀਫੋਰਨੀਆ ਤੋਂ ਚੱਲ ਕੇ ਆਏ ਆ, ਸਿੱਖੀ ਦੇ ਝੰਡੇ ਨੂੰ ਜੁਗੋ ਜੁਗ ਜਿਵੇਂ ਕਹਿੰਦੇ ਅਟੱਲ ਹੈ, ਪਰ ਉਸ ਨੂੰ ਤੁਸੀਂ ਜਿਹੜੀ ਆਵਾਜ਼ ਨੂੰ ਵਰਲਡ ਵਾਈਡ ਪਹੁੰਚਾ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਨੂੰ ਦੇਖ ਕੇ ਸਾਨੂੰ ਬੜੀ ਖੁਸ਼ੀ ਹੋਈ ਕਿ ਤੁਸੀਂ ਸਿੱਖੀ ਦੀ ਆਵਾਜ਼ ਨੂੰ ਬੜੀ ਸਹੀ ਤਰੀਕੇ ਦੇ ਨਾਲ ਰੀਪ੍ਰੈਜ਼ੈਂਟ ਕਰ ਰਹੇ ਹੋ ਜੀ। ਸਾਰੀਆਂ ਸੰਗਤਾਂ ਨੂੰ ਜਿੱਥੇ ਵਧਾਈਆਂ, ਤੁਹਾਨੂੰ ਸਪੈਸ਼ਲ ਤੌਰ ਤੇ ਇਹ ਕਵਰੇਜ ਕਰਨ ਦਾ ਵੀ, ਔਰ ਜੋ ਸਿੱਖੀ ਦੇ ਬਾਕੀ ਇਸ਼ੂ ਨੇ ਉਹਨਾਂ ਨੂੰ ਵੀ ਤੁਸੀਂ ਬੜੀ ਬੁਲੰਦ ਆਵਾਜ਼ ਦੇ ਵਿੱਚ ਦੁਨੀਆ ਤੱਕ ਪਹੁੰਚਾਉਂਦੇ ਹੋ। ਸੋ ਸਾਰੀਆਂ ਸੰਗਤਾਂ ਨੂੰ 7ਵੀਂ ਜਿਹੜੀ ਸਿੱਖ ਡੇ ਪਰੇਡ ਹੈ, ਵਾਸ਼ਿੰਗਟਨ US ਦੀ ਕੈਪੀਟਲ, ਜਿੱਥੇ ਹਜ਼ਾਰਾਂ ਲੋਕ ਦੇਖਦੇ ਨੇ, ਇੱਕ ਮੇਨ ਜਗ੍ਹਾ ਕੰਸਟੀਟਿਊਸ਼ਨ ਐਵੀਨਿਊ ਤੇ ਜਿੱਥੇ ਇਹਨਾਂ ਨੇ ਜਗ੍ਹਾ ਵੀ ਪਰੇਡ ਕੱਢਣ ਨੂੰ ਦਿੱਤੀ ਹੈ। ਬੜੀ ਮਾਣ ਵਾਲੀ ਗੱਲ ਹੈ ਕਿ ਅੱਜ ਗੁਰੂ ਦੇ ਝੰਡੇ ਨੇ ਜਿਹੜੇ ਪੂਰੀ ਵਾਸ਼ਿੰਗਟਨ ਝੂਲ ਰਹੇ ਨੇ ਜੀ। ਇਹ ਸਦਾ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਗੁਰੂ ਮਹਾਰਾਜ ਕਿਰਪਾ ਕਰਨ ਜੀ। ਬੜੀਆਂ ਖੁਸ਼ੀਆਂ ਨੇ, ਸੰਗਤਾਂ ਦੇ ਚਿਹਰਿਆਂ ਦੇ ਉੱਤੇ ਰੌਣਕ ਹੈ ਤੇ ਗੁਰੂ ਦਾ ਦਿਨ ਹੋਵੇ ਐਡਾ ਵੱਡਾ, ਇਹ ਕੋਈ ਛੋਟਾ ਦਿਨ ਨਹੀਂ ਹੈ ਸਾਡੇ ਵਾਸਤੇ। ਖਾਲਸੇ ਦੀ ਸਾਜਨਾ ਜਿਹੜੀ ਬਹੁਤ ਵੱਡਾ ਦਿਨ ਹੈ ਜੀ, ਇਸ ਕਰਕੇ ਬੜੀ ਖੁਸ਼ੀ ਦੀ ਗੱਲ ਹੈ। ਐਸੇ ਤਰ੍ਹਾਂ ਗੁਰੂ ਮਹਾਰਾਜ ਆਪਣੀ ਕੌਮ ਤੇ ਮਿਹਰ ਭਰੇ ਹੱਥ ਬਣਾਈ ਰੱਖਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਪ ਜੀ ਦਾ ਨਾਮ? ਵਾਹਿਗੁਰੂ ਖਾਲਸਾ। ਵਸਤੇ ਮੈਂ ਸ਼ਮਸ਼ੇਰ ਸਿੰਘ, ਨਿਊਯਾਰਕ
ਤੋਂ ਬੋਲਦਾ ਹਾਂ, ਸ਼ਹੀਦ ਭਾਈ ਮਨਚਲ ਕਸਟੀ ਦਾ ਪ੍ਰਧਾਨ। ਜੀ। ਆਪਦਾ USA ਰੇਡੀਓ ਦਾ ਬਹੁਤ ਬਹੁਤ ਧੰਨਵਾਦ। ਸਾਰੀ ਸੰਗਤ ਨੂੰ ਸਿੱਖ ਡੇ ਪਰੇਡ ਦੀਆਂ ਬਹੁਤ ਵਧਾਈਆਂ। ਸਾਡੇ ਲਈ ਥੋੜੀ ਸੇਵਾ ਦੇ ਇਹ ਮੇਰੇ ਥੈਂਕ ਯੂ, ਚਲੋ ਮਿਹਰਬਾਨੀ। ਆਪ ਜੀ ਦਾ ਨਾਮ? ਸਤਨਾਮ ਸਿੰਘ ਵਿਰਕ ਜੀ, ਗੁਰਦੁਆਰਾ ਦਸਮੇਸ਼ ਦਰਬਾਰ ਨਿਊ ਜਰਸੀ ਤੋਂ। ਜੀ। ਔਰ ਖਾਲਸਾ ਦੇ ਸਾਜਨਾ ਦਿਵਸ ਤੇ ਜਿਹਨੂੰ ਆਪਾਂ ਅੱਜ ਇੱਕ ਨਗਰ ਕੀਰਤਨ ਦੇ ਤੌਰ ਤੇ ਜਾਂ ਫਰੀडम ਰੈਲੀ ਕਹਿ ਲਓ ਜਾਂ ਨਗਰ ਕੀਰਤਨ ਉਹਦੇ ਤੌਰ ਤੇ ਮਨਾ ਰਹੇ ਹਾਂ। 7ਵੀਂ ਇਹ ਪਰੇਡ ਹੈਗੀ ਜਿਹੜੀ ਕਿ ਸੰਗਤਾਂ 'ਚ ਬੜਾ ਉਤਸ਼ਾਹ ਹੈਗਾ ਦੂਰੋਂ ਦੂਰੋਂ ਚੜ ਕੇ ਕਨੇਟੀਕਟ, ਨਿਊਯਾਰਕ, ਮੈਰੀਲੈਂਡ, ਨਿਊਯਾਰਕ, ਜਰਸੀ ਤੋਂ ਸਾਰਿਆਂ ਤੋਂ ਬੱਸਾਂ ਭਰ ਕੇ ਗੁਰੂ ਘਰਾਂ ਚੋਂ ਆਈਆਂ ਨੇਗੀਆਂ। ਬੜਾ ਉਤਸ਼ਾਹ ਆ ਬੜਾ ਇਸ ਪਰੇਡ ਵਾਸਤੇ। ਸੋ ਈਸਟ ਕੋਸਟ ਕੋਆਰਡੀਨੇਟਰ ਕਮੇਟੀ ਦਾ ਜਿਹੜਾ ਮੈਂ ਕਹਿੰਦਾ ਕਿ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਹ ਸਾਰਾ ਉਪਰਾਲਾ ਇਕੱਠਾ ਕੀਤਾ ਸਾਰਿਆਂ ਨੂੰ। ਤੇ ਸਾਰਿਆਂ ਨੂੰ ਦੁਬਾਰਾ ਫਿਰ ਲੱਖ ਲੱਖ ਵਧਾਇਓ ਖਾਲਸਾ ਸਾਜਨਾ ਦਿਵਸ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਵਰੇਜ ਇਦਾਂ ਹੀ ਲਗਾਤਾਰ ਜਾਰੀ ਰਹੇਗੀ। ਜੁੜੇ ਰਹਿਣਾ ਇਹਦੇ ਪੰਜਾਬੀ ਰੇਡੀਓ USA ਦੇ ਨਾਲ। ਅਗਲੀ ਗੱਲਬਾਤ ਦੇ ਨਾਲ ਫਿਰ ਹਾਜ਼ਰ ਹੁੰਨੇ ਆ। ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਗਾਤਾਰ ਕਵਰੇਜ ਚੱਲ ਰਹੀ ਆ। ਨੈਸ਼ਨਲ ਸਿੱਖ ਡੇ ਪਰੇਡ ਜਿਹੜੀ ਆ ਉਹ ਇਸ ਟਾਈਮ ਮਾਰਚ, ਫਰੀडम ਮਾਰਚ ਸ਼ੁਰੂ ਹੋ ਚੁੱਕੀ ਆ। ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਇਹ ਮਾਰਚ ਕੌਂਸਟੀਟਿਊਸ਼ਨ ਐਵਨਿਊ ਤੋਂ ਵਾਸ਼ਿੰਗਟਨ DC ਦੇ ਵਿੱਚ ਇਸ ਟਾਈਮ ਚੱਲ ਰਹੀ ਆ। ਤੁਸੀਂ ਦੇਖ ਸਕਦੇ ਆ ਵੱਖ-ਵੱਖ ਗੁਰੂ ਘਰਾਂ ਦੇ ਜਿਹੜੇ ਪ੍ਰਬੰਧਕ ਆ, ਸਾਰੀਆਂ ਗੁਰੂ ਘਰ ਦੀਆਂ ਜਿਹੜੀਆਂ ਕਮੇਟੀਆਂ ਆ ਉਹ ਮਿਲ ਕੇ ਇਸ ਮਾਰਚ ਨੂੰ ਜਿਹੜੀਆਂ ਉਹ ਨੇਪਰੇ ਚਾੜ ਰਹੀਆਂ ਆ। ਆਓ ਵਾਰੀ-ਵਾਰੀ ਸਰ ਉਹਨਾਂ ਨਾਲ ਗੱਲ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਪ੍ਰਤਾਪ ਸਿੰਘ ਢਿੱਲੋਂ। ਕਿਹੜੀ ਜਗ੍ਹਾ ਤੋਂ ਆਏ ਆ ਤੁਸੀਂ? ਅਸੀਂ ਪਾਈਨ ਹਿਲ ਗੁਰਦੁਆਰੇ। ਪਾਈਨ ਹਿਲ ਤੋਂ ਆਏ ਆ। ਹਾਂਜੀ। ਕਿੱਦਾਂ ਲੱਗਦਾ ਹੈ ਅੱਜ ਦਾ ਇਸ ਦਿਨ ਨੂੰ ਦੇਖ ਕੇ? ਬਹੁਤ ਸੋਹਣਾ ਮਾਹੌਲ ਜੀ, ਬਹੁਤ ਵਧੀਆ, ਮਹਾਰਾਜ ਦੀ ਬਹੁਤ ਕਿਰਪਾ ਜੀ। ਕੀ ਨਾਮ ਹੈ ਜੀ? ਇੱਧਰ ਦਿਓ। ਹਾਂਜੀ, ਇਹਨਾਂ ਦਾ ਕਰਦੀ ਸੀ ਆਪਾਂ ਗੱਲ। ਹਾਂਜੀ, ਕੀ ਨਾਮ ਹੈ ਜੀ? ਬਜਿੰਦਰ ਸਿੰਘ ਜੀ ਮਲਤਾਨੀ, ਕਿਹੜੀ ਜਗ੍ਹਾ ਤੋਂ ਆਏ ਆ? ਪਾਈਨ ਹਿਲ ਗੁਰੂ ਘਰ ਤੋਂ ਜੀ। ਕਿੱਦਾਂ ਲੱਗ ਰਿਹਾ ਅੱਜ ਦੇ ਇਸ ਦਿਨ ਨੂੰ, ਮਾਰਚ ਨੂੰ ਦੇਖ ਕੇ? ਬਹੁਤ ਵਧੀਆ ਜੀ। ਮਤਲਬ ਇੰਨੀ ਸੰਗਤ ਦਾ ਇਕੱਠ ਪਹਿਲੀ ਵਾਰ ਹੋਇਆ ਇਹਨਾਂ। ਠੀਕ ਹੈ। ਬਹੁਤ ਜ਼ਿਆਦਾ ਚੜ੍ਹਦੀ ਕਲਾ ਚ ਬਖਸ਼ਿਸ਼, ਬਹੁਤ ਬਖਸ਼ਿਸ਼ ਹੈ ਵਾਹਿਗੁਰੂ ਜੀ। ਠੀਕ ਹੈ ਜੀ। ਜੀ, ਆਪ ਜੀ ਦਾ ਨਾਮ? ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ। ਅੱਜ ਖਾਲਸਾ ਡੇ ਪਰੇਡ ਕੱਢੀ ਜਾ ਰਹੀ ਹੈ USA ਵਾਸ਼ਿੰਗਟਨ ਦੀ ਰਾਜਧਾਨੀ ਦੇ ਵਿੱਚ। ਖਾਲਸਾ ਜੀ ਦੇ ਬੋਲਬਾਲੇ ਹੈ। ਤੁਸੀਂ ਦੇਖ ਰਹੇ ਕਿਸ ਤਰ੍ਹਾਂ ਕੌਮ ਦਾ ਜਾਹੋ ਜਲਾਲ ਹੈ। ਬਹੁਤ ਹੀ ਕੌਮ ਦੇ ਵਿੱਚ ਉਤਸ਼ਾਹ ਹੈ ਤੇ ਸਾਰੀਆਂ ਸੰਗਤਾਂ ਨੂੰ ਮੈਂ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਵੀ ਦਿੰਦਾ ਤੇ ਸਾਰੀਆਂ ਸੰਗਤਾਂ ਤੋਂ ਇਹ ਅਰਜ਼ ਵੀ ਕਰਦੇ ਹਾਂ ਕਿ ਅੰਮ੍ਰਿਤ ਛਕ ਹੈ, ਗੁਰੂ ਵਾਲੇ ਬਣ ਕੇ ਆਪਣਾ ਜੀਵਨ ਜੀਵੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਕੀ ਨਾਮ ਹੈ ਜੀ? ਹਾਂਜੀ, ਦਾਸ ਸੁਖਵਿੰਦਰ ਸਿੰਘ ਮਲਤਾਨੀ। ਕਿਹੜੀ ਜਗ੍ਹਾ ਤੋਂ ਆਏ ਆ? ਅਸੀਂ ਪਾਈਨ ਹਿਲ ਨਿਊ ਜਰਸੀ ਗੁਰਦੁਆਰੇ ਤੋਂ। ਠੀਕ ਹੈ ਜੀ। ਕੀ ਕਹਿਣਾ ਚਾਹੁੰਦੇ ਆ ਅੱਜ ਦੇ ਇਸ ਦਿਨ ਦੇ ਬਾਰੇ? ਦੇਖੋ ਜੀ, ਖਾਲਸਾ ਦੇ ਸਾਜਨਾ ਦਿਵਸ ਦੀ ਖੁਸ਼ੀ 'ਚ ਅੱਜ ਵਾਸ਼ਿੰਗਟਨ DC ਦੇ ਵਿੱਚ ਬਹੁਤ ਵੱਡੀ ਸਿੱਖ ਡੇ ਪਰੇਡ ਕੱਢੀ ਜਾ ਰਹੀ ਹੈ। ਸਮੂਹ ਹੀ ਸੰਸਾਰ ਵਿੱਚ ਵਸਦੇ ਸਾਰੇ ਪੰਜਾਬੀਆਂ ਨੂੰ ਇਸ ਦਿਨ ਦੀ ਬਹੁਤ ਬਹੁਤ ਵਧਾਈ ਹੋਵੇ ਜੀ। ਥੈਂਕ ਯੂ ਜੀ। ਜੀ, ਅੱਗੇ ਵਧਦੇ ਆ। ਹੋਰ ਜਿਹੜੇ ਆਪਣੇ ਨਾਲ ਜਿਹੜੇ ਜੁੜੇ ਨੇ। ਹਾਂਜੀ, ਕੀ ਨਾਮ ਹੈ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਿੱਖ ਸੰਗਤਾਂ ਵੱਲੋਂ ਇਹ 7ਵੀਂ ਪਰੇਡ ਕੱਢੀ ਜਾ ਰਹੀ ਹੈ ਬਹੁਤ ਹੀ ਧੂਮਧਾਮ ਨਾਲ। ਹਰ ਸਾਲ ਦੀ ਤਰ੍ਹਾਂ ਈਸਟ ਕੋਸਟ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ। ਲਵਤਨ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸਾਧ ਸੰਗਤ ਨੂੰ ਜਿੱਥੇ ਕਿਤੇ ਵੀ ਤੁਸੀਂ ਸਾਨੂੰ ਵਾਚਰ ਕਰ ਰਹੇ ਹੋ, ਆਪ ਜੀ ਨੂੰ ਵਿਸਾਖੀ ਦੀ ਲੱਖ ਲੱਖ ਵਧਾਈ ਹੋਵੇ। ਤੇ ਇਹ ਸਾਡੀ ਵਾਸ਼ਿੰਗਟਨ DC ਦੇ ਵਿੱਚ 7ਵੀਂ ਪਰੇਡ ਹੈ ਤੇ ਬੜੀ ਸ਼ਾਨਦਾਰ ਇੱਥੇ ਜਿਹੜੀ ਵੱਧ ਚੜ੍ਹਦੀ ਜਾ ਰਹੀ ਹੈ ਤੇ ਵਾਹਿਗੁਰੂ ਦੀ ਬੜੀ ਕਿਰਪਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਲਗਾਤਾਰ ਤੁਸੀਂ ਦੇਖ ਰਹੇ ਹੋ ਬਹੁਤ ਹੀ ਉਤਸ਼ਾਹ ਦੇ ਨਾਲ ਇਸ ਟਾਈਮ ਕਮੇਟੀ ਜਿਹੜੀਆਂ ਹੈ ਸਾਰੇ ਜਾਣੇ ਮਿਲ ਕੇ ਸੰਗਤ ਇਸ ਪਰੇਡ ਨੂੰ ਜਿਹੜਾ ਅੱਗੇ ਵਧਾ ਰਹੇ। ਕੀ ਨਾਮ ਹੈ ਜੀ? ਭਾਜੀ ਮਨਦੀਪ ਸਿੰਘ, ਕਿਹੜੀ ਜਗ੍ਹਾ ਤੋਂ ਆਏ ਆ? ਸਾਊਥ ਜਰਸੀ, ਨਿਊ ਜਰਸੀ ਤੋਂ। ਕੀ ਕਹਿਣਾ ਚਾਹੁੰਦੇ ਆ ਇਸ ਦਿਨ ਬਾਰੇ? ਬਸ ਜੀ, ਵਾਹਿਗੁਰੂ ਜੀ ਬਸ ਚੜ੍ਹਦੀ ਕਲਾ ਰੱਖੇ ਸਾਡੀ ਕੌਮ ਤੇ, ਬਸ ਇਹੀ ਰਿਕੁਐਸਟ ਕਰਦੇ ਆ ਬਾਬਾ ਜੀ। ਕੀ ਨਾਮ ਹੈ ਜੀ? ਅਮਰੀਕ ਸਿੰਘ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਈਨ ਹਿਲ ਸੰਗਤ ਵੱਲੋਂ ਇਹ ਖਾਲਸਾ ਦਿਵਸ ਕੱਢ ਰਹੇ ਹਾਂ ਤੇ ਬਹੁਤ ਬਹੁਤ ਵਧਾਈ ਹੋਵੇ ਸਾਰਿਆਂ ਨੂੰ। ਜਿਹੜੇ ਆਏ ਉਹਨਾਂ ਨੂੰ ਬਹੁਤ ਬਹੁਤ ਸਾਰਿਆਂ ਨੂੰ ਵਧਾਈ ਹੋਵੇ। ਸੋ ਪਾਈਨ ਹਿਲ ਗੁਰੂ ਘਰ ਦੀ ਜਿਹੜੀ ਇਹ ਕਮੇਟੀ ਆ ਉਹ ਆਪਣੇ ਸੰਗਤ ਦੇ ਨਾਲ ਇੱਥੇ ਨਿਊ ਜਰਸੀ ਤੋਂ ਜਿਹੜੀ ਉਹ ਪਹੁੰਚੇ ਹੋਏ ਆ। ਕੌਂਸਟੀਟਿਊਸ਼ਨ ਐਵਨਿਊ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਵੀ ਪਿਛਲੇ ਪਾਸੇ ਵਾਰ ਮੈਮੋਰੀਅਲ ਦੇ ਲਾਗੇ ਵਾਸ਼ਿੰਗਟਨ ਮੋਨੂਮੈਂਟ ਜਿਹੜਾ ਇਸ ਟਾਈਮ ਬਹੁਤ ਹੀ ਉੱਚਾ 555 ਫੁੱਟ ਉੱਚਾ। ਕੈਲੀਫੋਰਨੀਆ ਦੇ ਵਿੱਚ ਇਸ ਤੋਂ ਵੀ ਉੱਚੀਆਂ ਚੀਜ਼ਾਂ ਨੇ ਪਰ ਵਾਸ਼ਿੰਗਟਨ DC ਦੇ ਵਿੱਚ ਸਭ ਤੋਂ ਉੱਚੀ ਜਿਹੜੀ ਇਹ ਬਿਲਡਿੰਗ ਨੂੰ ਮੰਨਿਆ ਜਾਂਦਾ ਆ। ਸੋ 555 ਫੁੱਟ ਇਹ ਉੱਚਾ ਮੋਨੂਮੈਂਟ ਉਸ ਦੇ ਲਾਗੋਂ ਦੀ ਇਸ ਟਾਈਮ ਆਪਾਂ ਦੇਖ ਰਹੇ ਹਾਂ ਵੀ ਇਹ ਜਿਹੜੀ ਸਿੱਖ ਡੇ ਪਰੇਡ ਆ, ਮਾਰਚ ਆ, ਇਹ ਇਸ ਟਾਈਮ ਉੱਥੇ ਲੰਘ ਰਹੇ ਆ।
ਲਗਾਤਾਰ ਕਵਰੇਜ ਚੱਲ ਰਹੀ ਆ। ਆਪਾਂ ਇਸ ਟਾਈਮ ਉਹਨਾਂ ਭਾਈ ਸਾਹਿਬ ਦੇ ਨਾਲ ਆ ਜਿਨ੍ਹਾਂ ਨੇ ਇੱਥੇ ਜਿਹੜੀ ਸਭ ਤੋਂ ਪਹਿਲੀ ਸਿੱਖ ਡੇ ਪਰੇਡ ਜਿਹੜੀ ਹੋਈ ਸੀ ਉੱਥੇ ਅਰਦਾਸ ਕੀਤੀ ਸੀ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਜਸਵਿੰਦਰ ਸਿੰਘ ਹੈੱਡ ਗ੍ਰੰਥੀ ਸਿੱਖ ਗੁਰਦੁਆਰਾ ਪਾਈਨ ਹਿੱਲ ਨਿਊ ਜਰਸੀ ਤੋਂ। ਤੇ ਮੈਂ ਵੀਰ ਜੀ ਦੀ ਗੱਲ ਥੋੜੀ ਜਿਹੀ ਕਰੈਕਟ ਕਰਨੀ ਚਾਹੁੰਦਾ। ਯੂਐਸ ਪਾਰਲੀਮੈਂਟ ਦੇ ਵਿੱਚ ਜਿਹੜੀ ਪਹਿਲੀ ਵਾਰ ਅਰਦਾਸ ਕੀਤੀ ਸੀ ਉਹ ਮੈਂ ਕੀਤੀ ਸੀ। ਹਾਂਜੀ, ਤੇ ਲਾਸਟ ਈਅਰ 29 ਅਕਤੂਬਰ ਨੂੰ। ਸੋ ਉਹ ਕੀ ਦਿਨ ਸੀਗਾ, ਕੀ ਓਕੇਜਨ ਸੀਗੀ? ਉਹ ਇਹ ਸੀ ਖਾਲਸਾ ਜੀ ਦੇ ਬੋਲਬਾਲੇ ਦੇ ਵੱਲ ਬਹੁਤ ਵਧੇ ਹੋਏ ਕਦਮ ਦਾ ਇੱਕ ਵੱਡਾ ਮੀਲ ਪੱਥਰ ਸੀ। ਅੱਜ ਤੱਕ ਪਹਿਲੀ ਵਾਰ ਹੋਇਆ ਹੈਗਾ ਵੀ ਕਿਸੇ ਗੈਰ ਕ੍ਰਿਸਚਨ ਨੇ ਯੂਐਸ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਕਰਾਇਆ ਹੈਗਾ। ਨਹੀਂ ਆਮ ਕਰਕੇ ਕ੍ਰਿਸਚਨ ਪਾਦਰੀ ਜਿਹੜੇ ਆ ਉਹ ਪ੍ਰੇਅਰ ਕਰਦੇ ਹੈਗੇ। ਸੋ ਇਹ ਦਾਸ ਤੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆ। ਮੇਰੀ ਤੇ ਕੋਈ ਜਿਹੜੀ ਇਹਦੇ ਵਿੱਚ ਪਾਇਆ ਨਹੀਂ ਸੀ। ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ। ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਤੇ ਸਾਡੇ ਇਹਨਾਂ ਸਾਰੇ ਸਿੱਖ ਲੀਡਰਾਂ ਦੀ ਜਿਹੜੀ ਜੱਦੋ ਜਹਿਦ ਸੀ, ਇਹਨਾਂ ਦੀ ਮਿਹਨਤ ਸੀ ਸਾਰੀ ਪਿੱਛੇ। ਹਾਂਜੀ, ਸੋ ਅੱਜ ਜਿੱਦਾਂ ਸੰਗਤ ਦੇ ਵਿੱਚ ਤੁਸੀਂ ਲਗਾਤਾਰ ਹਰ ਸਾਲ ਵਾਧਾ ਦੇਖਦੇ ਆ ਇਸ ਪਰੇਡ ਨੂੰ ਲੈ ਕੇ, ਉਹਨੂੰ ਦੇਖ ਕੇ ਕਿੱਦਾਂ ਲੱਗਦਾ ਆ? ਦੇਖੋ ਜੀ, ਸਦਾ ਹੀ ਸਾਨੂੰ ਪੋਜ਼ਿਟਿਵ ਰਹਿਣਾ ਚਾਹੀਦਾ। ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਬਖਸ਼ਿਸ਼ਾਂ ਹੈਗੀਆਂ ਕਿ ਜਿਹੜੀ ਸਿੱਖ ਡੇ ਪਰੇਡ ਜਦੋਂ ਇਹ ਸ਼ੁਰੂ ਹੋਈ ਹੈ, ਮੈਂ ਪਹਿਲੀ ਪਰੇਡ ਤੋਂ ਲਗਭਗ ਸ਼ਾਮਲ ਹੁੰਦਾ ਆ ਰਿਹਾ। ਉਦੋਂ ਗਿਣਤੀ ਘੱਟ ਸੀ ਪਰ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਖਾਲਸੇ ਦੇ ਵਿੱਚ ਸਿੱਖੀ ਦਾ ਉਤਸ਼ਾਹ ਆ ਰਿਹਾ। ਅਮਰੀਕਾ ਜਿਹੜੀ ਹੈ, ਅਮਰੀਕਾ ਦੀ ਪਾਰਲੀਮੈਂਟ ਦੇ ਵਿੱਚ, ਅਮਰੀਕਾ ਦੀ ਰਾਜਧਾਨੀ ਦੇ ਵਿੱਚ ਇਹ ਪਰੇਡ ਕੱਢਣੀ ਆਪਣੇ ਆਪ ਵਾਸਤੇ ਇੱਕ ਬਹੁਤ ਵੱਡਾ ਮੀਲ ਪੱਥਰ ਹੈ। ਤੇ ਦੁਨੀਆ ਦੇ ਲੋਕਾਂ ਨੂੰ ਇੱਥੋਂ ਜਿਹੜਾ ਸੁਨੇਹਾ ਹੈ ਉਹ ਸਿੱਖੀ ਦਾ, ਖਾਲਸੇ ਦੀ ਚੜ੍ਹਦੀ ਕਲਾ ਦਾ ਜਾ ਰਿਹਾ। ਸੋ ਸਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਏ ਪੂਰਨਿਆਂ ਤੇ ਚੱਲਣਾ ਚਾਹੀਦਾ। ਬਹੁਤ ਬਹੁਤ ਧੰਨਵਾਦ। ਸੋ ਪਹਿਲੇ ਗ੍ਰੰਥੀ ਜਾਂ ਪਹਿਲੇ ਸਿੰਘ ਜਿਨ੍ਹਾਂ ਨੇ ਅੰਦਰ ਪਾਰਲੀਮੈਂਟ ਉੱਥੇ ਕਾਂਗਰਸ ਦੇ ਵਿੱਚ ਜਾ ਕੇ ਜਿਹੜੀ ਉਹ ਅਰਦਾਸ ਕੀਤੀ, ਉਹਨਾਂ ਦੇ ਸੈਸ਼ਨ ਦੀ ਆਰੰਭਤਾ ਜਿਹੜੀ ਆ ਉਹ ਸਿੱਖ ਅਰਦਾਸ ਦੇ ਨਾਲ ਹੋਈ ਆ। ਇਹ ਹੌਲੀ ਹੌਲੀ ਜਿਹੜੀਆਂ ਸਿੱਖ ਆਪਣੀਆਂ ਪੈੜਾਂ ਆ ਉਹ ਅਮਰੀਕਾ ਦੇ ਵਿੱਚ ਛੱਡਦੇ ਜਾ ਰਹੇ ਆ। ਜਿਸ ਤਰੀਕੇ ਦੇ ਨਾਲ ਵਾਸ਼ਿੰਗਟਨ ਡੀਸੀ ਦੇ ਵਿੱਚ ਇਹ ਹੁਣ ਪਰੇਡ ਨੂੰ ਲਗਾਤਾਰ 7 ਸਾਲ ਜਿਹੜੇ ਹੋ ਚੁੱਕੇ ਆ। ਸ਼ਾਲਾ ਇਦਾਂ ਹੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਜਿਹੜੇ ਨਿਸ਼ਾਨੇ ਆ ਉਹ ਚੱਲਦੇ ਰਹਿਣ। ਕਵਰੇਜ ਜਾਰੀ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕਵਰੇਜ ਲਗਾਤਾਰ ਚੱਲ ਰਹੀ ਆ ਵਾਸ਼ਿੰਗਟਨ ਡੀਸੀ ਦੇ ਵਿੱਚ ਸਿੱਖ ਪਰੇਡ ਦੇ ਉੱਤੇ। ਸਿੱਖ ਨੈਸ਼ਨਲ ਡੇ ਨੂੰ ਲੈ ਕੇ ਜੋ ਇਸ ਟਾਈਮ ਇਹ ਰੈਲੀ ਕੱਢੀ ਜਾ ਰਹੀ ਆ, ਮਾਰਚ ਕੱਢਿਆ ਜਾ ਰਿਹਾ ਆ। ਕੁਝ ਨੌਜਵਾਨ ਆਪਣੇ ਨਾਲ ਜੁੜੇ, ਉਹਨਾਂ ਨਾਲ ਵੀ ਗੱਲ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਨਾਮ? ਡਾਕਟਰ ਰਵਿੰਦਰਪਾਲ ਸਿੰਘ ਜੀ। ਰਵਿੰਦਰਪਾਲ ਸਿੰਘ ਜੀ, ਕਿੱਦਾਂ ਮਹਿਸੂਸ ਹੋ ਰਿਹਾ ਅੱਜ ਦੇ ਇਸ ਦਿਨ ਨੂੰ? ਵਧੀਆ, ਖਾਲਸੇ ਦਾ ਤੁਹਾਨੂੰ ਜੋਹੋ ਜਲਾਲ ਤੁਹਾਨੂੰ ਦਿਖਦਾ ਤੇ ਜਕਾਰੇ ਤੁਹਾਨੂੰ ਸੁਣਦੇ ਆ ਜੀ। ਤੇ ਵਾਸ਼ਿੰਗਟਨ ਡੀਸੀ ਦੇ ਕੈਪੀਟਲ ਤੇ ਸਾਰੇ ਇਕੱਠੇ ਹੋਏ ਆ, ਬਹੁਤ ਵਧੀਆ ਲੱਗਦਾ ਮਹਾਰਾਜ। ਇੱਥੇ ਕਿਹੜੀ ਜਗ੍ਹਾ ਰਹਿੰਦੇ ਆ? ਅਸੀਂ ਨਾਰਥਰਨ ਵਰਜੀਨੀਆ 'ਚ ਰਹਿੰਦੇ ਆ ਜੀ। ਠੀਕ ਹੈ। ਉੱਥੇ ਮੈਂ ਪ੍ਰੈਕਟਿਸ ਕਰਦਾ ਆ। ਕਾਦੀ ਪ੍ਰੈਕਟਿਸ? ਮੈਂ ਚਾਈਲਡ ਸਾਈਕੈਟ੍ਰਿਸਟ ਆ। ਠੀਕ ਹੈ ਜੀ। ਹਾਂਜੀ, ਨਿਆਣਿਆਂ ਦਾ ਜਿਹੜਾ ਮੈਂਟਲ ਹੈਲਥ ਦਾ ਇਲਾਜ ਕਰਨਾ, ਉਹਦਾ ਮੈਂ ਸਪੈਸ਼ਲਿਸਟ ਹਾਂ ਜੀ। ਠੀਕ ਹੈ ਜੀ। ਸੋ ਅੱਜ ਇਕੱਠ ਦੇਖ ਕੇ ਕਿੱਦਾਂ ਮਹਿਸੂਸ ਹੋ ਰਿਹਾ ਹੈ? ਬਹੁਤ ਵਧੀਆ, ਮਤਲਬ ਖਾਲਸੇ ਦਾ ਜਿੱਦਾਂ ਇੱਕ ਤਰ੍ਹਾਂ ਦਾ ਸਪਿਰਿਟ ਤੇ ਜਿਹੜਾ ਮੋਰਲ ਆ ਇਦਾਂ ਹੀ ਤਕੜਾ ਹੁੰਦਾ। ਤੇ ਜਦੋਂ ਸੰਗਤ 'ਚ ਤੁਸੀਂ ਇਦਾਂ ਇਕੱਠੇ ਹੁੰਨੇ ਆ, ਮਹਾਰਾਜ ਨੇ ਸੰਗਤ ਹੀ ਇਸ ਹਿਸਾਬ ਨਾਲ ਦਿੱਤੀ ਆ ਸਾਨੂੰ ਵੀ ਜਿਹੜਾ ਅੰਦਰੂਨੀ ਤੌਰ ਤੇ ਬਾਹਰਵੇਂ ਤੌਰ ਤੇ ਵੀ ਪ੍ਰਭਾਵਿਤ ਵੀ ਤੇ ਅੰਦਰੋਂ ਵੀ ਮਹਾਰਾਜ ਚੜ੍ਹਦੀ ਕਲਾ 'ਚ ਰੱਖਦੇ ਆ। ਇਦਾਂ ਹੀ ਠੀਕ ਹੈ ਜੀ। ਤੇ ਹਰ ਸਾਲ ਆਉਂਦੇ ਰਹੇ ਆ ਜਾਂ ਪਹਿਲੀ ਵਾਰੀ ਆ ਰਹੇ ਆ? ਨਹੀਂ, ਉੱਦਾਂ ਤਾਂ ਹੈਗੇ ਅਸੀਂ ਕੈਲੀਫੋਰਨੀਆ ਦੇ। ਠੀਕ ਹੈ। ਪਰ ਜਦੋਂ ਕੈਲੀਫੋਰਨੀਆ ਤੁਹਾਨੂੰ ਪਤਾ ਵੀ ਉੱਥੇ ਵੀ ਯੂਬਾ ਸਿਟੀ ਜਾਂ ਸਟਾਕਟਨ ਦੇ ਨਗਰ ਕੀਰਤਨ ਹੁੰਦੇ ਰਹਿੰਦੇ ਆ। ਤੇ ਪਹਿਲੀ ਵਾਰੀ 2-3 ਵਾਰੀ ਹੋਇਆ ਮੈਂ ਜਦੋਂ ਅਟੈਂਡ ਕੀਤਾ। ਹਾਂਜੀ ਹਾਂਜੀ, ਵਧੀਆ ਲੱਗ ਰਿਹਾ ਹੈ। ਬਹੁਤ ਵਧੀਆ, ਚੜ੍ਹਦੀ ਕਲਾ। ਥੈਂਕ ਯੂ ਜੀ। ਸੋ ਕਵਰੇਜ ਚੱਲ ਰਹੀ ਆ, ਸੰਗਤਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ? ਮੇਰਾ ਨਾਮ ਦਰਸ਼ਨ ਸਿੰਘ ਜੀ। ਕਿਹੜੀ ਜਗ੍ਹਾ ਤੋਂ ਆਏ ਆ? ਇੱਥੇ ਵਰਜੀਨੀਆ ਤੋਂ, ਅਸੀਂ ਲੋਕਲ ਜੀ। ਠੀਕ ਹੈ ਜੀ। ਸੋ ਕਿੱਦਾਂ ਲੱਗ ਰਿਹਾ, ਕੀ ਕਹਿਣਾ ਚਾਹੁੰਦੇ ਅੱਜ ਦੇ ਦਿਨ? ਬਹੁਤ ਹੀ ਵਧੀਆ। ਤੇ ਖਾਲਸਾ ਪੰਥ ਦੇ ਸਾਜਨਾ ਦੇਵ ਦੀ ਸਾਰੇ ਖਾਲਸਾ ਪੰਥ ਨੂੰ ਲੱਖ ਲੱਖ ਵਧਾਈ ਹੋਵੇ ਜੀ। ਸੋ ਨਿਊ ਜਰਸੀ, ਵਰਜੀਨੀਆ ਆਲੇ ਦੁਆਲੇ ਦੀਆਂ ਸੰਗਤਾਂ ਇਕੱਠੀਆਂ ਹੁੰਦੀਆਂ ਆ, ਇਹ ਮੌਕਾ ਬਣਦਾ ਹੈ ਇਹੋ ਜਿਹਾ। ਸੋ ਇੰਨੀ ਸੰਗਤ ਦਾ ਇਕੱਠ ਦੇਖ ਕੇ ਕਿੱਦਾਂ ਲੱਗ ਰਿਹਾ? ਬਹੁਤ ਹੀ ਖੁਸ਼ੀ ਹੋ ਰਹੀ ਹੈ। ਦਿਨੋਂ ਦਿਨ ਸੰਗਤ ਬਹੁਤ ਵੱਧ ਰਹੀ ਹੈ। ਦੂਸਰੀਆਂ ਸਟੇਟਾਂ ਤੋਂ ਵੀ ਸੰਗਤ ਬਹੁਤ ਆਉਣ ਲੱਗੀ ਹੁਣ। ਬਹੁਤ ਹੀ ਖੁਸ਼ੀ ਹੁੰਦੀ ਹੈ ਇੱਥੇ ਜਦੋਂ ਸੰਗਤਾਂ ਆਉਂਦੀਆਂ। ਹਾਂਜੀ, ਰੇਡੀਓ ਵੀ ਸੁਣਦੇ ਆ? ਹਾਂਜੀ, ਤੁਹਾਡਾ ਰੇਡੀਓ ਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ ਤੁਹਾਨੂੰ, ਤੇ ਬੜੀ ਖੁਸ਼ੀ ਹੁੰਦੀ ਆ। ਤੁਸੀਂ ਉਹ ਸਾਨੂੰ ਨੌਲੇਜ ਦਿੰਦੇ ਹੋ ਜਿਹੜੀ ਸਾਨੂੰ ਹੋਰ ਕਿਤੋਂ ਨਹੀਂ ਮਿਲਦੀ ਜੀ। ਬਹੁਤ ਹੀ ਜ਼ਿਆਦਾ ਸਾਨੂੰ ਖੁਸ਼ੀ ਹੁੰਦੀ ਆ। ਥੈਂਕ ਯੂ ਵੀਰ ਜੀ। ਸੋ ਲਗਾਤਾਰ ਜਿਹੜੀ ਕਵਰੇਜ ਆਪਾਂ ਚਲਾ ਰਹੇ ਆ। ਸੋ ਆਪਣੇ ਨਾਲ ਜਿਹੜੀਆਂ ਸੰਗਤਾਂ ਆ ਉਹ ਜੁੜ ਰਹੀਆਂ ਆ।
ਤੇ ਵੀਰ ਆਪਣੇ ਨਾਲ ਜਿਹੜੇ ਉਹ ਜੁੜ ਰਹੇ ਆ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਕੀ ਨਾਮ ਹੈ ਜੀ ਆਪਦਾ? ਮੇਰਾ ਨਾਮ ਜੀ ਗੁਰਿੰਦਰ ਸਿੰਘ ਢਾਲੀਵਾਲ, ਕਿਹੜੀ ਜਗ੍ਹਾ ਤੋਂ ਆਏ ਆ ਜੀ? ਮੈਸਾਚੂਸੇਟਸ, ਬੋਸਟਨ। ਸੋ ਆਪ ਪਹਿਲੇ ਆ ਤੁਸੀਂ ਉਸ ਇਲਾਕੇ ਦੇ, ਨਾਲ ਸੰਗਤਾਂ ਹੋਰ ਵੀ ਆਈਆਂ ਆ ਬੋਸਟਨ ਤੋਂ? ਦੇਖੋ ਜੀ, ਅਪ੍ਰੈਲ ਦਾ ਮਹੀਨਾ ਜਦੋਂ ਸਟਾਰਟ ਹੁੰਦਾ ਨਾ ਜੀ, ਪਹਿਲੀ ਜਾਂ ਦੂਜੀ ਅਪ੍ਰੈਲ ਨੂੰ ਪਹਿਲਾਂ ਨਿਸ਼ਾਨ ਸਾਹਿਬ ਸਾਡੀ ਸਿਟੀ ਚੜ੍ਹਦਾ। ਠੀਕ ਹੈ ਜੀ। ਪਿਛਲੇ 9 ਸਾਲਾਂ ਤੋਂ ਨਿਸ਼ਾਨ ਸਾਹਿਬ ਚੜ੍ਹ ਰਿਹਾ ਸਿਟੀ ਦੇ ਵਿੱਚ। ਬਾਤ ਇੱਕ ਮਹੀਨੇ ਵਾਸਤੇ ਉਹ ਨਿਸ਼ਾਨ ਸਾਹਿਬ ਚੜਾਉਂਦੇ ਆ ਰਹਿੰਦੇ ਆ ਹਰ ਸਾਲ। ਹਰ ਸਾਲ। ਮਤਲਬ ਪਿਛਲੇ 9 ਸਾਲਾਂ ਤੋਂ ਸਟਾਰਟਿੰਗ ਆਪਣੀ ਸਿਟੀ ਤੋਂ ਹੁੰਦੀ ਆ। ਠੀਕ ਹੈ। ਭਾਵੇਂ ਅਸੀਂ ਇਕੱਲੇ ਰਹਿੰਦੇ ਉਸ ਸਿਟੀ ਦੇ ਵਿੱਚ, ਅੱਛਾ ਜੀ। ਪਰ ਲੇਕਿਨ ਵਾਹਿਗੁਰੂ ਨੇ ਕਿਰਪਾ ਕੀਤੀ ਹੋਈ ਆ। ਪਲੈਨਿੰਗ ਬੋਰਡ ਦਾ ਮੈਂ ਸੈਕਟਰੀ ਆ, ਮੇਅਰ ਨੇ ਬਣਾਇਆ ਤੇ ਮਤਲਬ ਬਹੁਤ ਚੜ੍ਹਦੀ ਕਲਾ 'ਚ ਆ। ਉੱਥੇ ਆਪਣੇ ਅਸੈਂਬਲੀ ਦੇ ਵਿੱਚ ਬੋਸਟਨ ਦੇ ਵਿੱਚ ਅਰਦਾਸ ਵੀ ਹੋਈ ਸੀਗੀ। ਠੀਕ ਹੈ ਜੀ। ਬਹੁਤ ਸੰਗਤ ਉੱਥੇ ਪਹੁੰਚੀ ਉਸ ਵੇਲੇ। ਇਹ ਕਦੋਂ ਦੀ ਗੱਲ ਹੈ? ਇਹ ਆਪਣੇ 4 ਸਾਲ ਪੁਰਾਣੀ ਗੱਲ ਹੈਗੀ ਆ। ਠੀਕ ਹੈ। ਉਦੋਂ ਡਾਕਟਰ ਅਮਰਜੀਤ ਸਿੰਘ ਵੀ ਗਏ ਸੀਗੇ। ਠੀਕ ਹੈ। ਡਾਕਟਰ ਅਮਰਜੀਤ ਸਿੰਘ ਜੀ ਜਦੋਂ ਸਪੀਚ ਕੀਤੀ ਨਾ, ਤੇ ਪੂਰਾ ਜਿਹੜਾ ਸੈਨੇਟ ਹਾਊਸ ਸੀਗਾ ਤੇ ਜਿੰਨੇ ਵੀ ਉੱਥੇ ਰਿਪਰੈਜ਼ੈਂਟ ਸੀਗੇ, ਉਹਨਾਂ ਨੇ ਖੜੇ ਹੋ ਕੇ ਉਹਨਾਂ ਤਾੜੀਆਂ ਮਾਰ ਕੇ ਉਹਨਾਂ ਦਾ ਸਵਾਗਤ ਕੀਤਾ ਸੀਗਾ। ਕੀ ਬਾਤ ਹੈ। ਇੱਥੋਂ ਤੱਕ ਕਿ ਜਿਹੜਾ ਸਪੀਕਰ ਸੀਗਾ ਉਹਨੇ ਆਪਣੇ ਗ੍ਰਾਂਥੀ ਸਾਹਿਬ ਵਾਸਤੇ ਆਪਣੀ ਚੇਅਰ ਛੱਡ ਦਿੱਤੀ ਸੀਗੀ। ਗ੍ਰਾਂਥੀ ਸਾਹਿਬ ਨੂੰ ਆਪਣੀ chair ਇੰਨਾ ਮਾਣ ਦਿੱਤਾ। ਇੰਨਾ ਮਾਣ ਦਿੱਤਾ ਸੀ ਉਹਨਾਂ ਨੇ। ਤੇ ਦੇਖੋ ਜੀ, ਇਹ 7 ਸਾਲ ਪਹਿਲਾਂ ਆਪਣਾ ਨਗਰ ਕੀਰਤਨ ਸਟਾਰਟ ਹੋਇਆ ਸੀਗਾ, ਜਿਹਦਾ ਨਾਮ ਸੀਗਾ ਖਾਲਸਾ ਸਾਜਨਾ ਦਿਵਸ ਤੇ ਫਰੀडम ਮਾਰਚ। ਫਰੀडम ਮਾਰਚ ਇਸ ਕਰਕੇ ਰੱਖਿਆ ਗਿਆ ਸੀਗਾ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਸਾਰਿਆਂ ਨੂੰ ਸਮਝਾ ਸਕੀਏ ਕਿ ਭਾਈ ਆਪਣੇ ਦੇਸ਼ ਤੋਂ ਇਲਾਵਾ ਸਾਡਾ ਕੁਝ ਨਹੀਂ ਹੈਗਾ, ਹੋਰ ਚਾਰਾ ਨਹੀਂ, ਕੋਈ ਚਾਰਾ ਨਹੀਂਗਾ। ਜਿਸ ਦਾ ਕਹਿੰਦੇ ਹੁੰਦੇ ਨਾ ਕਿ ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਬਿਲਕੁਲ, ਕਿ ਰਾਜ ਦੇ ਨਾਲ ਹੀ ਧਰਮ ਚੱਲਦਾ ਤੇ ਧਰਮ ਦੇ ਨਾਲ ਹੀ ਰਾਜ ਚੱਲਦਾ ਆ। ਤੁਹਾਨੂੰ ਪਤਾ ਹੈ ਕਿ ਰੈਫਰੈਂਡਮ ਦੀਆਂ ਵੋਟਾਂ ਧੜਾ ਧੜ ਚੱਲ ਰਹੀਆਂ ਆ। ਬਿਲਕੁਲ। ਮੈਂ ਸੈਨ ਫਰਾਂਸਿਸਕੋ ਦੀ ਧਰਤੀ ਤੇ ਗਿਆ ਸੀ, 9 ਦਿਨ ਉੱਥੇ ਲਾਏ ਸੀ ਤੇ ਬਹੁਤ ਵਧੀਆ ਲੱਗਾ ਉੱਥੇ ਕਿ ਜਿੱਦਾਂ ਸੰਗਤਾਂ ਨੇ। ਹੁਣ ਸਿਰਫ ਇੱਕ ਡਰ ਲੱਗਦਾ ਕਿ ਸਾਡੇ ਲੀਡਰ ਡਟ ਕੇ ਰਹਿਣ, ਹੁਣ ਖੜੇ ਰਹਿਣ, ਪੂਰਾ ਸਾਥ ਦੇਣਾ। ਸੰਗਤ ਪੂਰਾ ਸਾਥ ਦੇ ਰਹੀ ਸਾਡਾ। ਸੈਕਰਾਮੈਂਟੋ ਦੇ ਵਿੱਚ ਵੀ ਤੁਹਾਨੂੰ ਦੇਖਿਆ, ਹੁਣ ਕੈਲਗਰੀ ਦੇ ਵਿੱਚ ਅਗਲਾ ਅਨਾਉਂਸ ਹੋਇਆ ਆ। ਤੇ ਫਿਰ ਵੀ ਇੱਥੇ ਆਉਣਾ, ਜਿਹੜਾ ਸਾਡਾ ਨਗਰ ਕੀਰਤਨ ਆ, ਜਿਹੜੀ ਇੱਥੇ ਦੀ ਪੋਲੀਟੀਕਲ ਹੱਬ ਹੈਗਾ ਆ ਜੀ, ਉਹਨਾਂ ਨੂੰ ਆਪਣਾ ਦਿਖਾਣਾ ਇਕੱਠ ਕੇ ਭਾਈ ਅਸੀਂ ਵੀ ਕੁਝ ਹੈਗੇ ਆ। ਕਿਉਂਕਿ ਦੇਖੋ ਇਹਨਾਂ ਕੰਟਰੀ ਜਾਂਦੇ ਆਪਾਂ, ਕੰਮਕਾਰ ਕਰਦੇ ਆ, ਕਾਰੋਬਾਰ ਕਰਦੇ ਆ, ਪਰ ਨਾਲ ਦੀ ਨਾਲ ਸਾਨੂੰ ਪੋਲੀਟੀਸ਼ਨ ਦੇ ਵਿੱਚ ਰੱਖਣਾ ਚਾਹੀਦਾ, ਪੈਰ ਰੱਖਣਾ ਚਾਹੀਦਾ। ਹਰ ਇੱਕ ਮੈਂ ਤੇ ਜਿੱਥੇ ਵੀ ਜਾਂਦਾ ਇਹੀ ਸਪੀਚ ਕਹਿੰਦਾ ਕਿ ਆਪਣੇ ਬੱਚਿਆਂ ਨੂੰ ਡਸਨਟ ਮੈਟਰ ਤੁਸੀਂ ਉਹਨੂੰ ਸਿਟੀ ਕੌਂਸਲ ਤੱਕ ਨਹੀਂ ਪਹੁੰਚਾਉਣਾ, ਕੋਈ ਉਹਨਾਂ ਜਿਹੜੇ ਚੈਂਬਰ ਹੈਗੇ ਆ, ਛੋਟੇ ਜਿਹੜਾ ਚੇਅਰਸ ਬਣੇ ਹੈਗੇ, ਜਿੱਦਾਂ ਪਲੈਨਿੰਗ ਬੋਰਡ ਦਾ ਹੋ ਗਿਆ, ਫਾਇਰ ਡਿਪਾਰਟਮੈਂਟ ਦਾ ਹੋ ਗਿਆ, ਇਹ ਹਰ ਸਿਟੀ ਦੇ ਵਿੱਚ ਬੋਰਡ ਹੈਗੇ ਆ, ਉਹਨਾਂ ਨੂੰ ਉਹਦੇ ਵਿੱਚ ਪਾਓ, ਪਾਲਿਸੀ ਮੇਕਿੰਗ ਚਾਓ, ਪਾਲਿਸੀ ਮੇਕਿੰਗ ਚਾਓ। ਇਹ ਜਿਹੜਾ ਹਿੰਦੁਸਤਾਨ ਇਹ ਚੀਜ਼ ਕਰਦਾ ਆ। ਜਿੰਨੇ ਵੀ ਇੱਥੇ ਕਾਂਗਰਸਮੈਨ ਸੈਨੇਟ ਆ ਨਾ, ਹਰ ਦੂਜੇ ਦੇ ਵਿੱਚ ਤੁਸੀਂ ਦੇਖੋਗੇ ਉਹਨਾਂ ਦਾ ਇੱਕ ਬੱਚਾ ਬੈਠਾ ਆ, ਸਾਡੇ ਨਹੀਂ ਹੈਗੇ, ਆਪਣੇ ਮਿਸਿੰਗ ਆ। ਹੁਣ ਇਹ ਕੋਸ਼ਿਸ਼ ਚੱਲ ਰਹੀ ਹੈ ਸਾਡੀ। ਠੀਕ ਹੈ। ਬੱਚਿਆਂ ਨੂੰ ਮੈਸੇਜ ਦਿੰਦੇ ਆ ਕਿ ਭਾਈ ਸਾਡੇ ਨਾਲ ਰਾਬਤਾ ਕਰੋ। ਬੜੇ ਕਾਂਗਰਸਮੈਨਾਂ ਨਾਲ ਗੱਲਾਂ ਹੁੰਦੀਆਂ ਸਾਡੀਆਂ, ਉਹਨਾਂ ਨੂੰ ਅਸੀਂ ਦੱਸਦੇ ਹੈਗੇ ਆ ਕਿ ਭਾਈ ਸਾਡੇ ਬੱਚਿਆਂ ਨੂੰ ਇੰਟਰਨਸ਼ਿਪ ਦੇ ਵਿੱਚ ਲਵੋ। ਉਹ ਲੈਂਦੇ ਵੀ ਆ, ਪਰ ਲੇਕਿਨ ਸਾਨੂੰ ਆਪ ਅੱਗੇ ਆਉਣਾ ਪੈਣਾ, ਆਪਣੇ ਨਿਆਣਿਆਂ ਨੂੰ ਇੱਧਰ ਘੱਲਣਾ ਪੈਣਾ, ਇਹਨਾਂ ਨੂੰ ਘੱਲਣਾ ਪੈਣਾ। ਕਿਉਂ ਦੇਖੋ, ਇਸ ਸਿਸਟਮ ਨੂੰ ਸਮਝਣਾ ਪੈਣਾ ਸਾਨੂੰ। ਜਦੋਂ ਸਿਸਟਮ ਦੇ ਵਿੱਚ ਵੜੋਗੇ ਤੁਸੀਂ, ਮੰਨ ਲਓ ਕੱਲ ਨੂੰ ਆਪਣਾ ਲਾਅ ਕੋਈ ਪਾਸ ਕਰਾਉਣਾ ਆ, ਜਦੋਂ ਆਪਣੇ ਬੰਦੇ ਬੈਠੇ ਹੋਣਗੇ ਕਿਉਂ ਨਾ ਗੱਲ ਕਰਨਗੇ, ਆਪਣੀ ਗੱਲ ਕਰਨਗੇ। ਬਿਲਕੁਲ ਜੀ, ਇਹ ਬਹੁਤ ਜ਼ਰੂਰੀ ਹੈਗਾ ਸਾਡੇ ਵਾਸਤੇ। ਬਹੁਤ ਬਹੁਤ ਧੰਨਵਾਦ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨੌਜਵਾਨਾਂ ਨਾਲ ਗੱਲਬਾਤ ਕਰਦੇ ਆ, ਉਹ ਵੀ ਇਸ ਟਾਈਮ ਪਹੁੰਚੇ ਹੋਏ ਆ ਅੱਜ ਦੀ ਇਹ ਜਿਹੜੀ ਨੈਸ਼ਨਲ ਸਿੱਖ ਡੇ ਪਰੇਡ ਹਾਊਸ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਨਾਮ ਹੈ ਜੀ ਆਪਦਾ? ਇਹ ਮਨਪ੍ਰੀਤ ਸਿੰਘ ਹੈ ਜੀ, ਨਿਊ ਜਰਸੀ ਤੋਂ ਆਏ ਆ ਜੀ। ਠੀਕ ਹੈ। ਗਲੇਨ ਰੋਕ ਗੁਰੂ ਘਰ ਵੱਲੋਂ ਜੀ। ਠੀਕ ਹੈ। ਤੇ ਪਹਿਲਾਂ ਤਾਂ ਸਾਰੀ ਸੰਗਤ ਆ ਇੱਥੇ ਆਈ ਦਾ ਜੀ, ਧੰਨਵਾਦ ਜੀ। ਤੇ ਜਿਹੜੇ ਵੀ ਅੱਜ ਇੱਥੇ ਜਾਗਦੀਆਂ ਜ਼ਮੀਰਾਂ ਵਾਲੇ ਆਪਣੇ ਸਿੰਘ ਪਹੁੰਚੇ ਨੇ, ਸਿੰਘ ਸਿੰਘਣੀਆਂ ਜੀ। ਤੇ ਜਿੱਦਾਂ ਅੱਜ ਇੱਥੇ ਆਪਣਾ ਵਾਈਟ ਹਾਊਸ ਦੇ ਕੋਲ ਜਾਂ ਵਾਸ਼ਿੰਗਟਨ ਦੇ ਵਿੱਚ ਝੰਡਾ ਕੇਸਰੀ ਆਪਣਾ ਝੂਲਾ ਪਿਆ, ਇਦਾਂ ਪੂਰੀ ਦੁਨੀਆ ਦੇ ਵਿੱਚ ਖਾਲਸਾ ਰਾਜ ਕਾਇਮ ਕਰਨਾ ਜੀ। ਤੇ ਇਹਦਾ ਅੱਜ ਜਿੰਨੇ ਵੀ ਸਿੰਘ ਨੇ ਜੀ, ਇੱਧਰ ਕੈਮਰਾ ਮਾਰਦੇ ਹੋ ਭਾਜੀ, ਇਹ ਸਾਰੇ ਸੇਵਾਦਾਰ ਸਿੰਘ ਨੇ, ਚੜ੍ਹਦੀ ਇੱਕ ਆਵਾਜ਼ ਧਿਆਨ ਵਾਲੇ ਨਾਲ ਨੇ ਜੀ। ਅੱਜ ਵੀ ਕਿਤੇ ਵੀ ਅਸੀਂ ਇੰਨੇ ਜੋਗੇ ਤਾਂ ਹੈ ਨਹੀਂ ਕਿ ਕੋਈ ਵੱਡੀਆਂ ਗੱਲਾਂ ਕਰ ਲਈਏ, ਕਿਤੇ ਵੀ ਕੌਮ ਨੂੰ ਲੋੜ ਪੈਂਦੀ ਹੈ ਜੀ, ਤੇ ਹੱਥ ਜੋੜ ਕੇ ਕਿਤੇ ਵੀ ਕੋਈ ਸੇਵਾ ਕੌਮ ਨੇ ਲੈਣੀ ਹੋਏ ਤਾਂ ਤਿਆਰ ਹਾਂ ਜੀ। ਬਾਕੀ ਸੱਚ ਹੱਕ ਦੇ ਖੜੇ ਹਾਂ ਜੀ, ਤੁਹਾਡੇ ਵਰਗੇ ਵੀਰਾਂ ਦਾ ਜੇ ਨਾਲ ਸਾਥ ਮਿਲਦਾ ਰਹੇ ਵਧੀਆ। ਤੁਹਾਡੇ ਵੀ ਸ਼ੋਅ ਨੇ, ਪ੍ਰੋਗਰਾਮ ਨੇ ਸਾਰੇ, ਬਹੁਤ ਬਹੁਤ ਧੰਨਵਾਦ ਭਾਜੀ। ਤੇ ਇਸੇ ਤਰ੍ਹਾਂ ਜੀ ਖਾਲਿਸਤਾਨ ਜਿੰਦਾਬਾਦ ਜੀ। ਧੰਨਵਾਦ ਜੀ। ਸੋ ਕੀ ਨਾਮ ਹੈ ਜੀ ਤੁਹਾਡਾ? ਰਵਿੰਦਰ ਸਿੰਘ। ਕੀ ਕਹਿਣਾ ਚਾਹੁੰਦੇ ਆ? ਹਾਂਜੀ, ਬਹੁਤ ਵਧੀਆ ਲੱਗ ਰਿਹਾ, ਇੱਥੇ ਆਏ ਆ ਅੱਜ। ਕਿਹੜੀ ਜਗ੍ਹਾ ਤੋਂ ਆਏ ਸੰਗਤ? ਗਲੈਨ ਰੌਕ, ਨਿਊ ਜਰਸੀ। ਹਾਂਜੀ ਨਿਊ ਜਰਸੀ। ਹਾਂਜੀ। ਠੀਕ ਹੈ। ਹਾਂਜੀ, ਸੋ ਵਧੀਆ ਲੱਗ ਰਿਹਾ ਹੈ? ਹਾਂਜੀ, ਬਹੁਤ ਵਧੀਆ ਲੱਗ ਰਿਹਾ। ਠੀਕ ਹੈ। ਹਾਂਜੀ, ਪੰਥ ਦੇ ਨਾਲ ਜੁੜੇ ਆ। ਹਾਂਜੀ, ਬਹੁਤ ਵਧੀਆ, ਬਹੁਤ ਸੰਗਤ।
ਕੀ ਨਾਮ ਹੈ ਬੇਟੇ? ਤੇਗਵੀਰ ਸਿੰਘ। ਕਿਹੜੀ ਜਗ੍ਹਾ ਤੋਂ ਆ? ਗਲੈਨ ਰੋਗੋ। ਨਾਲ ਹੀ ਆਏ ਇਹਨਾਂ ਦੇ? ਹਾਂਜੀ, ਹਾਂਜੀ। ਸਾਰਿਆਂ ਦੇ? ਹਾਂਜੀ। ਕਿੱਦਾਂ ਲੱਗ ਰਿਹਾ ਆ? ਬੜਾ ਵਧੀਆ। ਜਲਦੀ ਤਾਂ ਨਹੀਂ ਉੱਠਣਾ ਪਿਆ ਸੀ ਅੱਜ? ਨਾ ਨਾ। ਨਹੀਂ, ਠੀਕ ਹੀ ਸੀ? ਹਾਂਜੀ ਹਾਂਜੀ। ਵਧੀਆ ਲੱਗ ਰਿਹਾ ਹੈ। ਹੁਣ ਇਸ ਤੋਂ ਬਾਅਦ ਕਿੱਥੇ ਜਾਣਾ ਆਪਾਂ ਭਲਾ? ਕੈਪੀਟਲ ਬਿਲਡਿੰਗ 'ਚ? ਕੈਪੀਟਲ ਉੱਤੇ ਵਾਈਟ ਹਾਊਸ। ਵਾਈਟ ਹਾਊਸ ਦੇ ਵਿੱਚ ਵੀ ਜਾਣਾ, ਤੈਨੂੰ ਘੱਲਾਂਗੇ ਆਪਾਂ। ਬਿਲਕੁਲ, ਸ਼ਾਬਾਸ਼। ਸੋ ਅੱਗੇ ਆਪਾਂ ਨਾਲ ਚੱਲ ਰਹੇ ਹਾਂ ਕਨਸਟੀਟਿਊਸ਼ਨ ਐਵੀਨਿਊ ਦੇ ਉੱਤੇ, ਜਿੱਥੇ ਇਹ ਨੈਸ਼ਨਲ ਸਿੱਖ ਡੇ ਪਰੇਡ ਮਾਰਚ ਜਿਹੜੀ ਆ ਉਹ ਲੰਘ ਰਹੀ ਆ। ਸੋ ਆਪਣੇ ਨਾਲ ਹੋਰ ਵੀ ਜਿਹੜੇ ਸੱਜਣ ਆ ਉਹ ਜੁੜ ਰਹੇ, ਉਹਨਾਂ ਦੇ ਨਾਲ ਆਓ ਗੱਲਬਾਤ ਕਰਦੇ ਆ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਦਾ ਨਾਮ? ਦਾਸ ਭਾਈ ਸਵਿੰਦਰ ਸਿੰਘ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ। ਇਸ ਵੇਲੇ ਇੱਥੇ ਵਾਸ਼ਿੰਗਟਨ ਡੀਸੀ ਰਹਿੰਦੇ ਹਾਂ ਅਸੀਂ। ਠੀਕ ਹੈ ਜੀ। ਹਾਂਜੀ। ਸੋ ਕਿੱਦਾਂ ਲੱਗ ਰਿਹਾ ਤੁਹਾਡੇ ਸ਼ਹਿਰ ਦੇ ਵਿੱਚ ਇਹ ਬਹੁਤ ਵਿਸ਼ਾਲ ਜਿਹੜਾ ਖਾਲਸਾ ਹੀ ਜਾਓ ਜਲਾਲ ਦਾ ਇਕੱਠ ਆ? ਵੇਖੋ ਜੀ, ਵਾਸ਼ਿੰਗਟਨ ਡੀਸੀ ਇੱਕ ਪੂਰੇ ਸਮੁੱਚੇ ਸੰਸਾਰ ਦਾ ਹੀ ਇੱਕ ਬੜਾ ਇੰਪੋਰਟੈਂਟ ਸ਼ਹਿਰ ਹੈ ਨਾਲ ਚੱਲੀ ਚੱਲਦੇ ਤੇ ਕੈਪੀਟਲ ਆਫ USA ਆ। ਤੇ ਇੱਥੇ ਤੁਸੀਂ ਖਾਲਸਾ ਹੀ ਜਾਹੋ ਜਲਾਲ ਤੇ ਦੇਖ ਹੀ ਰਹੇ ਹੋ, ਤੇ ਨਾਲ ਤੁਸੀਂ ਖਾਲਸੇ ਦੀ ਜੋ ਭਾਵਨਾ ਹੈ, ਜੋ ਉਹਨਾਂ ਦੀ ਆਉਣ ਵਾਲੇ ਫਿਊਚਰ 'ਚ ਜੋ ਇੱਛਾ ਵਾ ਹਰੇਕ ਸਿੱਖ ਮਾਈ ਭਾਈ ਦੀ ਗੁਰੂ ਪੰਥ ਨਾਲ ਜਿਹੜਾ ਪਿਆਰ ਕਰਦਾ, ਉਹ ਤੁਸੀਂ ਇਹਨਾਂ ਨਿਸ਼ਾਨਾਂ ਵੱਲ ਵੇਖ ਕੇ ਤੁਹਾਨੂੰ ਪਤਾ ਲੱਗ ਰਿਹਾ, ਅੰਦਾਜ਼ਾ ਲਾ ਰਹੇ ਹੋ ਵੀ ਸਿੱਖਾਂ ਦੇ ਮਨਾਂ ਦੇ ਵਿੱਚ ਆਪਣੇ ਰਾਜ ਭਾਗ ਦੀ ਗੱਲ ਜਿਹੜੀ ਹੈ ਉਹ ਬੜੀ ਪ੍ਰਬਲ ਹੈ। ਤੇ ਬੱਚਿਆਂ ਵਿੱਚ ਤੇ ਸਾਰੇ ਜਿੰਨੇ ਵੀ ਇੱਥੇ ਆਏ ਨੇ ਉਹ ਇਸ ਚੀਜ਼ ਦਾ ਪ੍ਰਗਟਾਵਾ ਬੜੇ ਬਾਖੂਬੀ ਢੰਗ ਨਾਲ ਕਰ ਰਹੇ ਨੇ। ਤੇ ਗੁਰੂ ਪੰਥ ਦੀ ਸ੍ਰੀ ਅਕਾਲ ਪੁਰਖ ਨੂੰ ਅਰਦਾਸ ਹੈ, ਬੇਨਤੀ ਹੈ, ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਖਾਲਸੇ ਨੂੰ ਏਕਤਾ ਬਖਸ਼ਿਸ਼ ਕਰਨ। ਇਹ ਇੱਕ ਏਕਤਾ ਦਾ ਪ੍ਰਤੀਕ ਵੀ ਹੈ ਪਰੇਡ, ਤੇ ਆਉਣ ਵਾਲੇ ਸਮੇਂ 'ਚ ਖਾਲਸੇ ਨੂੰ ਆਪਣਾ ਰਾਜ ਭਾਗ ਬਖਸ਼ਿਸ਼ ਕਰਨ, ਇਹ ਸਾਡੀ ਅਰਦਾਸ ਹੈ। ਸੋ ਏਕਤਾ ਦੀ ਗੱਲ ਕੀਤੀ ਹੈ ਤੁਸੀਂ, ਇਹ ਵਧੀਆ ਚੀਜ਼ ਆ ਵੀ ਇੱਥੇ ਦੇ ਸਾਰੇ ਗੁਰੂ ਘਰ ਮਿਲ ਜੁਲ ਕੇ ਇਹ ਸਾਰੇ ਜਾਣੇ ਕੋਆਰਡੀਨੇਸ਼ਨ ਕਰਕੇ ਇਹ ਕਰਵਾਉਂਦੇ ਆ। ਹਾਂਜੀ, ਅਲਟੀਮੇਟ ਗੋਲ ਤੇ ਇਹੋ ਹੀ ਆ ਵੀ ਪੰਥ ਵਿੱਚ ਏਕਤਾ ਹੋਵੇ। ਹਰੇਕ ਜਥੇਬੰਦੀ, ਹਰੇਕ ਸੰਪਰਦਾ, ਹਰੇਕ ਗਰੁੱਪ, ਸੰਸਥਾਵਾਂ, ਉਹ ਇੱਕ ਇੱਦਾਂ ਕਹਿ ਲਓ ਵੀ ਇੱਕ ਗੁਲਦਸਤਾ ਹਨ। ਸੋ ਹਰੇਕ ਫੁੱਲ ਦੀ ਆਪਣੀ ਆਪਣੀ ਖੁਸ਼ਬੂ ਹੁੰਦੀ ਆ। ਸੋ ਇਹ ਗੁਰੂ ਪੰਥ ਦਾ ਇੱਕ ਗੁਲਦਸਤਾ ਹੈ ਜਿਹਦੇ ਵਿੱਚ ਸਾਰੇ ਆਉਂਦੇ, ਨਿਹੰਗ ਸਿੰਘ ਜਥੇਬੰਦੀਆਂ, ਟਕਸਾਲਾਂ, ਸੰਪਰਦਾਵਾਂ, ਸਿੰਘ ਸਭਾਵਾਂ। ਤੇ ਸਾਡਾ ਗੋਲ ਉਦੋਂ ਤੱਕ ਹੱਲ ਨਹੀਂ ਹੋਣਾ ਜਦ ਤੱਕ ਅਸੀਂ ਸਾਰੇ ਇਕੱਠੇ ਨਹੀਂ ਹੁੰਦੇ। ਸੋ ਇਸ ਪਰੇਡ ਦਾ ਇਹੋ ਹੀ ਮੈਸੇਜ ਹੈ ਸਮੁੱਚੇ ਪੰਥ ਨੂੰ ਵੀ ਆਪਾਂ ਇੱਕ ਨਿਸ਼ਾਨ ਥੱਲੇ ਖੜੇ ਹੋਈਏ ਤੇ ਪੰਥ ਨੂੰ ਅੱਗੇ ਲੈ ਕੇ ਚੱਲੀਏ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਗਾਤਾਰ ਕਵਰੇਜ ਚੱਲ ਰਹੀ ਆ ਵਾਸ਼ਿੰਗਟਨ ਡੀਸੀ ਤੋਂ, ਜਿੱਥੇ ਕਿ ਆਪਾਂ ਇਸ ਟਾਈਮ ਨੈਸ਼ਨਲ ਸਿੱਖ ਪਰੇਡ ਦੇ ਵਿੱਚ ਲੰਘ ਰਹੇ ਆ। ਨਗਰ ਕੀਰਤਨ ਕਹਿ ਲਓ, ਨੈਸ਼ਨਲ ਸਿੱਖ ਡੇ ਜਿਹੜੀ ਉਹ ਗੱਲ ਕਰ ਲਓ। ਆਪਾਂ ਆਓ ਇੱਥੇ ਜਿਹੜੀਆਂ ਹੋਰ ਸੰਗਤਾਂ ਪਹੁੰਚੀਆਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬੂਟਾ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦਿਨ ਤੇ ਕੀ ਕਹਿਣਾ ਚਾਹੁੰਦੇ ਆ? ਦੇਖੋ, ਅਸੀਂ ਅਮਰੀਕਾ ਦੀ ਉਹ ਅਹਿਮ ਧਰਤੀ ਵਾਸ਼ਿੰਗਟਨ ਡੀਸੀ ਦਾ ਸਪੈਸ਼ਲੀ ਕਨਸਟੀਟਿਊਸ਼ਨ ਐਵਨਿਊ, ਜਿੱਥੇ ਦੁਨੀਆ ਭਰ ਦਾ ਵਿਜ਼ਟਰ ਆਇਆ ਹੋਇਆ ਤੇ ਬੜਾ ਐਕਸਪੋਜ਼ਰ ਮਤਲਬ ਮਿਲ ਰਿਹਾ ਅੱਜ ਦੇ ਨਗਰ ਕੀਰਤਨ ਨੂੰ। ਅੱਜ ਦਾ ਨਗਰ ਕੀਰਤਨ ਜਿੱਥੇ ਖਾਲਸਾ ਪੰਥ ਦੇ ਪ੍ਰਗਟ ਦਿਹਾੜੇ ਨੂੰ ਸਮਰਪਿਤ ਹੈ, ਮੈਂ ਸਮਝਦਾ ਉੱਥੇ ਵੀ ਸਿੱਖਾਂ ਦੀ ਆਜ਼ਾਦੀ, ਖਾਸ ਕਰਕੇ ਪੰਜਾਬ ਦੀ ਆਜ਼ਾਦੀ ਨੂੰ ਵੀ ਦਰਸਾ ਰਿਹਾ। ਤੇ ਵਾਸ਼ਿੰਗਟਨ ਡੀਸੀ ਇੱਕ ਇਹੋ ਜਿਹੀ ਧਰਤੀ ਆ ਜਿੱਥੋਂ ਪੂਰੀ ਦੁਨੀਆ ਦੇ ਉੱਤੇ ਨਿਗਾਹ ਰੱਖੀ ਜਾਂਦੀ ਆ। ਸੋ ਮੈਂ ਸਮਝਦਾ ਕਿ ਜਿਹੜੀ ਸਿੱਖਾਂ ਦੀ ਆਜ਼ਾਦੀ ਦੀ ਗੱਲ ਹੈ, ਖਾਲਿਸਤਾਨ ਦੀ ਆਜ਼ਾਦੀ ਦੀ ਗੱਲ ਹੈ, ਇਹ ਸਾਡੀ ਨਸਲਾਂ, ਸਾਡੀ ਤੀਜੀ ਨਸਲ ਦੇ ਵਿੱਚ ਜਾ ਚੁੱਕੀ ਆ। ਇਹ ਇੰਡੀਅਨ ਸਟੇਟ ਨੂੰ ਚੰਗੀ ਸਮਝ ਚਾਹੀਦੀ ਆ ਕਿ ਇਹ ਸਾਨੂੰ ਰੋਕਦੇ ਪੂਰੀ ਇੰਡੀਆ ਨੂੰ ਤੜਾ ਸਕਦੇ ਨੇ। ਸੋ ਇਹਨਾਂ ਨੂੰ ਬੰਦੇ ਦੇ ਪੁੱਤ ਬਣ ਕੇ ਬਗੈਰ ਕੋਈ ਖੂਨ ਦਾ ਕਤਰਾ ਡੋਲੇ ਜਿਹੜਾ ਪੰਜਾਬ ਦੀ ਜਿਹੜੀ ਆ ਉਹ ਹੱਦਬੰਦੀ ਕਰ ਦੇਣੀ ਚਾਹੀਦੀ ਆ, ਕਿਉਂਕਿ ਸਾਡਾ ਸਿੱਖਾਂ ਦਾ ਭਾਰਤ ਦੇ ਉੱਤੇ ਬਹੁਤ ਵੱਡਾ ਅਹਿਸਾਨ ਹੈ। 1947 ਦੇ ਵਿੱਚ ਮੁਸਲਮਾਨਾਂ ਨੇ ਆਪਣਾ ਵੱਖਰਾ ਦੇਸ਼ ਬਣਾਇਆ ਤੇ ਹਿੰਦੂ ਨੇ ਆਪਣਾ ਵੱਖਰਾ ਦੇਸ਼ ਬਣਾਇਆ। ਸੋ ਅਸੀਂ ਆਪਣੀ ਕਿਸਮਤ ਨੂੰ ਭਾਰਤ ਦੇ ਨਾਲ ਤਾਂ ਜੋੜਿਆ ਸੀ, ਸਾਡੀ ਲੀਡਰਸ਼ਿਪ ਨੂੰ ਇਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਤੁਹਾਨੂੰ ਭਾਰਤ ਦੇ ਉੱਤਰੀ ਖਿੱਤੇ ਦੇ ਵਿੱਚ ਇੱਕ ਸਪੈਸ਼ਲ ਜਗ੍ਹਾ ਖਾਸ ਦਿੱਤੀ ਜਾਊਗੀ ਜਿੱਥੇ ਤੁਸੀਂ ਆਜ਼ਾਦੀ ਦਾ ਨਿੱਘ ਮਾਣ ਸਕੋਗੇ। ਪਰ ਹੋਇਆ ਕੀ ਕਿ ਸਾਡੇ ਅਕਾਲ ਤਖਤ ਸਾਹਿਬ ਦੇ ਉੱਤੇ ਹਮਲੇ, ਸਾਡੀ ਨਸਲਕੁਸ਼ੀ ਹੋਈ ਤੇ ਹੁਣ ਸਾਡਾ ਉਹ ਖਿੱਤੇ ਨਾਲ ਕੋਈ ਕੰਮ ਨਹੀਂ ਰਿਹਾ। ਹੁਣ ਤਾਂ ਸਾਡਾ ਖਿੱਤਾ ਜਿਹੜਾ ਆ ਉਹ ਇੱਕ ਆਜ਼ਾਦ ਦੇਸ਼ ਬਣੂਗਾ। ਤੁਸੀਂ ਮੇਰੇ ਮਗਰ ਵੇਖ ਰਹੇ ਹੋ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਬਹੁਤ ਵੱਡਾ ਕਾਫਲਾ ਪਿੱਛੇ ਆ ਰਿਹਾ ਤੇ ਮੋਹਰੇ ਵੀ ਤੁਸੀਂ ਵੇਖ ਰਹੇ ਹੋ ਕਿ ਅੱਜ ਖਾਲਿਸਤਾਨ ਦੇ ਫਲੈਗ ਜਿਹੜੇ ਆ ਵਾਸ਼ਿੰਗਟਨ ਡੀਸੀ ਦੇ ਵਿੱਚ ਲਹਿਰਾ ਰਹੇ ਨੇ। ਤੇ ਇਸ ਖਾਸ ਕਰਕੇ ਮੈਂ ਦਿਹਾੜੇ ਤੇ ਇਹੀ ਕਹੂੰਗਾ ਕਿ ਖਾਲਸਾ ਪ੍ਰਗਟ ਦਿਹਾੜਾ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖਾਲਸੇ ਨੂੰ ਪ੍ਰਗਟ ਕੀਤਾ ਸੀ, ਇਹ ਪ੍ਰਗਟ ਕਰਨ ਦਾ ਮਕਸਦ ਸੀ ਜਿੱਥੇ ਇਹਨੇ ਗਰੀਬ ਗੁਰਬੇ ਦੀ, ਜਿੱਥੇ ਇਹਨੇ
ਆਮ ਬੰਦਾ ਜਿੱਥੇ ਜ਼ੁਲਮ ਹੋ ਰਿਹਾ ਉਹਦੇ ਨਾਲ ਖੜਨਾ, ਉੱਥੇ ਇਹਦਾ ਕੰਮ ਸੀ ਕਿ ਇਹਨੇ ਆਪਣਾ ਇੱਕ ਉਹ ਰਾਜ ਭਾਗ ਵੀ ਸਿਰਜਣਾ ਜਿੱਥੇ ਸਾਰੇ ਲੋਕ ਸੁਖੀ ਵਸਣ, ਬੇਗਮਪੁਰਾ ਖਾਲਸਾ ਰਾਜ। ਸੋ ਸਾਨੂੰ ਉਹ ਰਾਜ ਦੇ ਲਈ ਜਿੱਥੇ ਵੱਡੀਆਂ ਸ਼ਹਾਦਤਾਂ ਹੋਈਆਂ, ਜਿੱਥੇ ਵੱਡੇ ਸੰਘਰਸ਼ ਹੋਏ, ਵੱਡੇ ਤਸੀਹੇ ਕੇਂਦਰਾਂ ਦੇ ਵਿੱਚ ਅੱਜ ਵੀ ਸਾਡੇ ਵੱਦੀ ਸਿੰਘ ਜਿਹੜੇ ਬੈਠੇ ਨੇ, ਉਹਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਸਾਨੂੰ ਇਹ ਜਿਹੜੀ ਸਟਰਗਲ ਹੈ ਇਹਦੇ ਵੱਲ ਪੂਰਾ ਧਿਆਨ ਦੇਣ ਦੀ ਲੋੜ ਆ, ਤਾਂ ਕਿ ਸਾਊਥ ਏਸ਼ੀਆ ਦੇ ਵਿੱਚ ਇੱਕ ਐਸਾ ਮੁਲਕ ਬਣੇ, 3 ਨਿਊਕਲੀਅਰ ਮੁਲਕਾਂ ਦੇ ਵਿਚਾਲੇ, ਜਿੱਥੇ ਦੁਨੀਆ ਦੇ ਵਿੱਚ ਪੀਸ ਹੋ ਸਕੇ। ਕਿਉਂਕਿ 3 ਨਿਊਕਲੀਅਰ ਮੁਲਕ ਨੇ, ਕੱਲ ਨੂੰ ਕੋਈ ਇਹੀ ਜਿਹੀ ਗੱਲਬਾਤ ਹੋ ਗਈ ਤੇ ਸਾਡੀ ਜਿਹੜੀ ਹਿਸਟਰੀ ਉਹ ਡਿਸਟਰੋਏ ਹੋ ਜਾਊਗੀ, ਸਾਡੀ ਧਰਤੀ ਡਿਸਟਰੋਏ ਹੋ ਜਾਊਗੀ। ਅਗਰ ਅਸੀਂ ਸਾਊਥ ਏਸ਼ੀਆ ਦੇ ਵਿੱਚ 3 ਨਿਊਕਲੀਅਰ ਮੁਲਕਾਂ ਦੇ ਵਿੱਚ ਆ ਜਾਂਦੇ ਆ ਤੇ ਸਾਊਥ ਏਸ਼ੀਆ ਦੇ ਵਿੱਚ ਖਾਲਿਸਤਾਨ ਦੇ ਨਾਲ ਹਮੇਸ਼ਾ ਪੀਸ ਹੋ ਜਾਊਗਾ। ਅਸੀਂ ਚੰਗੇ ਭਾਰਤ ਦੇ ਗਵਾਂਢੀ ਵੀ ਹੋਵਾਂਗੇ, ਚੰਗੇ ਪਾਕਿਸਤਾਨ ਦੇ ਗਵਾਂਢੀ ਵੀ ਹੋਵਾਂਗੇ ਤੇ ਚੰਗੇ ਅਸੀਂ ਚੀਨ ਦੇ ਗਵਾਂਢੀ ਵੀ ਹੋਵਾਂਗੇ ਤੇ ਅਸੀਂ ਇੱਕ ਦਿਨ ਜ਼ਰੂਰ ਆਜ਼ਾਦ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ।